देसी खाणिਆਂ ਵਿੱਚ ਸਰੋਂ ਦੇ ਸਾਗ ਦੀ ਉਹੀ ਅਹਿਮੀਅਤ ਹੈ ਜਿਹੜੀ ਸਾਡੀ ਸਿਆਸਤ ਤੇ ਖਬਰਾਂ ਵਿੱਚ ਜਨਰਲ ਬਾਜਵਾ ਹੋਰਾਂ ਦੀ ਹੈ। ਖਾਸ ਕਰ ਸਰਦੀਆਂ ਦੇ ਮੌਸਮ ਵਿੱਚ ਤਾਂ ਸਾਗ ਉਹ ਸੁਗਾਤ ਬਣ ਜਾਂਦੀ ਹੈ ਜਿਹੜੀ ਮੁਹੱਬਤਾਂ ਨੂੰ ਪ੍ਰਵਾਨ ਚੜਾਉਂਦੀ ਤੇ ਨਾਲ-ਨਾਲ ਭੁੱਖ ਵੀ ਮਿਟਾਉਂਦੀ ਹੈ। ਸੱਚੀ ਗੱਲ ਏ, ਜਿਹਨੂੰ ਰੀਝਾਂ ਨਾਲ ਪੱਕੇ ਗੰਦਲਾਂ ਵਾਲੇ ਸਾਗ ਦਾ ਛੰਨਾ ਤੇ ਉਹਦੇ ਉੱਤੇ ਤਰਦਾ ਮੱਖਣ ਦਾ ਪੇੜਾ ਲੱਭ ਜਾਏ, ਸਮਝੋ ਉਹਨੇ ਤਾਂ ਮਨੋ ਸਲਵਾ ਖਾ ਲਿਆ। ਸਾਗ ਦੀ ਆਪਣੀ ਸ਼ਾਨ ਏ, ਪਰ ਜੇ ਇਹਦੇ ਨਾਲ ਮਕਈ ਦੀ ਰੋਟੀ ਵੀ ਹੋਏ ਤੇ ਕਿਆ ਹੀ ਬਾਤਾਂ। ਪੰਜਾਬ ਦਾ ਇਹ ਰਵਾਇਤੀ ਖਾਣਾ ਵੱਡੀਆਂ ਹਵੇਲੀਆਂ ਤੇ ਕੱਚੇ ਮਕਾਨਾਂ ਵਾਲਿਆਂ ਨੂੰ ਬਰਾਬਰ ਮਿਲਦਾ ਸੀ ਤੇ ਨਸੀਬ ਉਹਦੇ ਹੀ ਚਮਕਦੇ ਸਨ ਜਿਹਦੇ ਘਰ ਵਾਲੇ ਸਾਗ ਘੋਟਣਾ ਤੇ ਇਹਦੇ ਵਿੱਚ ਦੇਸੀ ਪਾਲਕ, ਬਾਥੂ ਤੇ ਦੂਜੀਆਂ ਬੂਟੀਆਂ ਬਰਾਬਰ ਪਾਉਣ ਦਾ ਹੁਨਰ ਜਾਣਦੇ ਸਨ। ਪੰਜਾਬ ਦਾ ਇਹ ਰਵਾਇਤੀ ਖਾਣਾ ਹੁਣ ਘਰਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸ਼ਹਿਰਾਂ ਵਿੱਚ ਵਸਣ ਵਾਲਿਆਂ ਇਹਦੀ ਥਾਵੇਂ 버ਗਰਾਂ ਤੇ ਪੀਜ਼ਿਆਂ ਨਾਲ ਚਸਕੇ ਪੂਰੇ ਕਰਨੇ ਸ਼ੁਰੂ ਕਰਤੇ ਨੇ, ਪਰ ਵਲੈਤੀ ਖਾਣਿਆਂ ਦੇ ਸ਼ੌਕੀਨ ਵੀ ਜਦ ਇੱਕ ਬੁਰਕੀ ਸਾਗ ਦੀ ਲਾਉਂਦੇ ਨੇ ਤੇ ਫਿਰ ਸਭ ਭੁਲਾ ਕੇ ਇਸੇ ਸੌਗਾਤ ਦੇ ਗਰਵੀਦਾ ਹੋ ਰਹਿੰਦੇ ਨੇ। ਸੱਚੀ ਗੱਲ ਏ, ਪੰਜਾਬ ਦੀ ਰਹਿਤਲ ਦੀਆਂ ਕੋਈ ਰੀਸਾਂ ਨੇ ਤੇ ਨਾ ਇੱਥੋਂ ਦੇ ਖਾਬਿਆਂ ਦੀਆਂ। ਜਿਉਂਦਾ ਤੇ ਵਸਦਾ ਰਵੇ ਸਾਡਾ ਸੋਹਣਾ ਪੰਜਾਬ।